ਇਹ ਇਹਦਾ ਦਰਵਾਜ਼ਾ ਹੈ। ਇਹ ਜਨਾਬ ਇਹਨੂੰ ਵੀ ਛੋਟੀ ਇੱਟ ਜਿਹੜੀ ਨਾਨਕ ਸਾਹਿਬ ਜਿਹਨੂੰ ਕਿਹਾ ਜਾਂਦਾ ਸੀ ਉਹ ਮੌਜੂਦ ਇਹਦੇ ਵਿੱਚ। ਤੇ ਅੰਦਰ ਜਾਂਦੇ ਆ, ਕੋਈ ਘੋੜੀ ਨਾਲ ਲੜ ਜੇ। ਕੋਈ ਵੰਡੀ ਅੰਬਰ ਵੰਡਿਆ ਉਹ ਤੁਸਾਂ ਵੰਡਿਆ ਕੁੱਲ ਸੰਸਾਰ। ਤੁਸਾਂ ਤਾਰਾਂ ਲਾਈਆਂ ਬਾਰਡਰਾਂ ਉੱਤੇ ਪਹਿਰੇ ਦਿੱਤੇ ਖਿਲਾਰ। ਤੁਸਾਂ ਤਾਰਾਂ ਲਾਈਆਂ ਬਾਰਡਰਾਂ ਉੱਤੇ ਪਹਿਰੇ ਦਿੱਤੇ ਖਿਲਾਰ। ਇਹ ਚੰਨ ਸੂਰਜ ਵੀ ਵੰਡ ਲਓ, ਇਹ ਚੰਨ ਸੂਰਜ ਵੀ ਵੰਡ ਲਓ, ਇਹ ਵੀ ਕਰ ਲਓ ਕਾਰ। ਜਮਨ ਭੋਏ ਨਹੀਂ ਭੁੱਲਦੀ ਭਾਵੇਂ ਕਰੀਏ ਜਤਨ ਹਜ਼ਾਰ। ਇੱਥੇ ਗੁਰੂ ਨਾਨਕ ਦਾ ਡੇਰਾ ਤੇ ਇੱਥੇ ਹੈ ਕਰਤਾਰ। ਇਹ ਪਿਆਰ ਮੁਹੱਬਤਾਂ ਵੰਡਦਾ ਇਹ ਸੋਹਣਾ ਹੈ ਸਰਦਾਰ। ਉੱਚਿਆਂ ਦਾ ਸੰਗ ਸੁੱਚਾ, ਉੱਚਿਆਂ ਦਾ ਸੰਗ ਸੁੱਚਾ, ਉੱਚਾ ਹੈ ਕਿਰਦਾਰ। ਜਮਨ ਭੋਏ ਨਹੀਂ ਭੁੱਲਦੀ ਭਾਵੇਂ ਕਰੀਏ ਜਤਨ ਹਜ਼ਾਰ। ਇਹ ਧਰਤੀ ਮਾਵਾਂ ਵਰਗੀ, ਇਹ ਧਰਤੀ ਮਾਵਾਂ ਵਰਗੀ, ਇੱਥੇ ਵੀਰਾਂ ਵਰਗੇ ਯਾਰ। ਅਸੀਂ ਜਦ ਵੀ ਇੱਥੇ ਆਉਂਦੇ ਪਾਉਂਦੇ ਗਲ ਬਾਵਾਂ ਦੇ ਹਾਰ। ਅਸੀਂ ਜਦ ਵੀ ਇੱਥੇ ਆਉਂਦੇ ਪਾਉਂਦੇ ਗਲ ਬਾਵਾਂ ਦੇ ਹਾਰ। ਸੋਹਣੀ ਧਰਤੀ ਹੈ ਪੰਜਾਬ ਦੀ, ਸੋਹਣੇ ਗਲੀਆਂ ਤੇ ਬਾਜ਼ਾਰ। ਜਮਨ ਭੋਏ ਨਹੀਂ ਭੁੱਲਦੀ ਭਾਵੇਂ ਕਰੀਏ ਜਤਨ ਹਜ਼ਾਰ। ਜਾਓ ਲੰਡਨ ਤੇ ਅਮਰੀਕਾ ਭਾਵੇਂ 7 ਸਮੁੰਦਰ ਪਾਰ। ਬੰਦਾ ਮੁੜ ਕੇ ਆਵੇ ਉੱਥੇ ਉਹ ਜਿੱਥੇ ਬਚਪਨ ਗੁਜ਼ਰਿਆ ਯਾਰ। ਬੰਦਾ ਆਵੇ ਮੁੜ ਕੇ ਉੱਥੇ ਜਿੱਥੇ ਬਚਪਨ ਗੁਜ਼ਰਿਆ ਯਾਰ। ਸੋਹਣੀ ਧਰਤੀ ਹੈ ਪੰਜਾਬ ਦੀ, ਸੋਹਣੇ ਗਲੀਆਂ ਤੇ ਬਾਜ਼ਾਰ। ਜਮਨ ਭੋਏ ਨਹੀਂ ਭੁੱਲਦੀ ਭਾਵੇਂ ਕਰੀਏ ਜਤਨ ਹਜ਼ਾਰ। ਉਹ ਸਾਡੇ ਸੱਜਣ ਮਿੱਤਰ ਵਿਛੜੇ, ਸਾਡੇ ਉਹ ਸੱਜਣ ਮਿੱਤਰ ਵਿਛੜੇ ਤੇ ਵਿਛੋੜੇ ਦਿੱਤਾ ਮਾਰ। ਮੇਰਾ ਜੁੱਸਾ ਹੈ ਇਸ ਪਾਰ ਜੀ, ਸਾਵਾਂ ਨੇ ਉਸ ਪਾਰ। ਮੇਰਾ ਜੁੱਸਾ ਹੈ ਇਸ ਪਾਰ ਜੀ, ਮੇਰਾ ਸਾਵਾਂ ਨੇ ਉਸ ਪਾਰ। ਮੈਨੂੰ ਦੋਸ਼ ਨਹੀਂ ਤਕਦੀਰ ਤੇ, ਮੈਨੂੰ ਦੋਸ਼ ਨਹੀਂ ਤਕਦੀਰ ਤੇ, ਮੈਨੂੰ ਲੇਖਾਂ ਦਿੱਤਾ ਮਾਰ। ਜਮਨ ਭੋਏ ਨਹੀਂ ਭੁੱਲਦੀ ਭਾਵੇਂ ਕਰੀਏ ਜਤਨ ਹਜ਼ਾਰ। ਜੀ ਦੋਸਤੋ अस्सलाम वालेकुम, मैं औरंगजेब बेग अपनी एक नई वीडियो के नाल ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਔਰ ਇਸ ਵੇਲੇ ਮੌਜੂਦ ਹਾਂ ਤਹਿਸੀਲ ਪਸਰੂਰ ਦਾ ਬੜਾ ਵੱਡਾ ਕਸਬਾ, ਬੜਾ ਪੁਰਾਣਾ ਕਸਬਾ ਕਲਾਸਵਾਲਾ। ਕਲਾਸਵਾਲਾ ਇੱਕ ਦੌਰ ਦੇ ਵਿੱਚ ਸਿੱਖਾਂ ਤੇ ਖੱਤਰੀਆਂ ਦਾ ਬਹੁਤ ਵੱਡਾ ਗੜ੍ਹ ਸੀ। ਇੱਥੇ ਮੈਂ ਥੋੜਾ ਜਿਹਾ ਤੁਹਾਨੂੰ ਇਹ ਵੀ ਦੱਸਦਾ ਕਿ ਇਹ ਕਲਾਸਵਾਲਾ ਉਹ ਕਸਬਾ ਹੈ ਜਿੱਥੇ ਸਰਦਾਰ ਭਗਵਾਨ ਸਿੰਘ ਇੱਕ ਐਸੀ ਸਿੱਖ ਹਸਤੀ ਸੀ ਕਿ ਜਿਹਨੂੰ ਅੰਗਰੇਜ਼ ਦੌਰ ਦੇ ਵਿੱਚ ਆਜ਼ਾਦੀ ਮੈਜਿਸਟ੍ਰੇਟ ਦੇ ਇਖਤਿਆਰਾਤ ਸਨ ਔਰ ਉਹ ਪੂਰੇ ਇਲਾਕੇ ਦੇ ਫੈਸਲੇ ਕਰਦਾ ਹੁੰਦਾ ਸੀ। ਤੇ ਵੰਡ ਹੋਈ ਡੈਫੀਨੇਟਲੀ ਉਹ ਵੀ ਚਲੇ ਗਏ। ਸਰਦਾਰ ਭਗਵਾਨ ਸਿੰਘ ਦਾ ਏਰੀਆ ਜਿਹੜਾ ਹੈਗਾ ਸੀ ਨਾ, ਜਿਹੜੇ ਦੌਰ 'ਚ ਆਜ਼ਾਦੀ ਮੈਜਿਸਟ੍ਰੇਟ ਸੀ ਉਹ ਸੀ 1890 ਦੀ ਦਹਾਈ ਦੇ ਵਿੱਚ। ਤੇ ਆ ਮੈਂ ਕਲਾਸ ਵਾਲੇ ਖਲੋਤਾ ਇੱਥੇ ਅੱਜ ਵੀ ਸਰਦਾਰ ਭਰਾਵਾਂ ਦੀਆਂ ਯਾਦਾਂ ਜਿਹੜੀਆਂ ਨੇ ਔਰ ਉਹਨਾਂ ਦੀ ਜਿਹੜੀਆਂ ਸਮਾਧੀਆਂ ਇੱਥੇ ਕੁਝ ਮੌਜੂਦ ਨੇ। ਗੋ ਕਿ ਉਹਨਾਂ ਦੀ ਹਾਲਤ ਥੋੜੀ ਜਿਹੀ ਖਰਾਬ ਹੋ ਚੁੱਕੀ ਹੈ ਵਕਤ ਦੇ ਨਾਲ ਨਾਲ, ਲੇਕਿਨ ਮੈਂ ਸੋਚ ਰਿਹਾ ਸੀ ਕਿ ਆਪਣੇ ਪੰਜਾਬੀ ਭਰਾ ਵੀ ਜਿੱਥੇ ਜਿੱਥੇ ਵਾਸਤੇ ਨੇ ਉਹਨਾਂ ਨੂੰ ਥੋੜੀ ਜਿਹੀ ਝਲਕ ਕਰਾ ਦਿਆਂ ਕਿ ਇਹ ਸਮਾਧੀਆਂ ਕਲਾਸ ਵਾਲਾ ਜਿਹੜਾ ਕਿ ਸਿੱਖਾਂ ਦਾ ਬੜਾ ਵੱਡਾ ਗੜ੍ਹ ਸੀ। ਬਹੁਤ ਜ਼ਿਆਦਾ ਇੱਥੇ ਉਹਨਾਂ ਦੇ ਖੂਹ ਸਨ, ਰਕਬੇ ਸਨ ਔਰ ਉਹ ਅਮੀਰ ਤਰੀਨ ਇੱਥੇ ਰਹਿੰਦੇ ਹੁੰਦੇ ਸਨ। ਆਓ ਥੋੜੀ ਜਿਹੀ ਤੁਹਾਨੂੰ ਝਲਕ ਵਾਲਣਾ। ਇਹ ਦੇਖੋ ਇੱਥੋਂ ਮੈਂ ਸਟਾਰਟ ਕਰਨਾ ਇੱਕ ਸਮਾਧੀ। ਇਹ ਦੇਖੋ ਜਨਾਬ, ਛੋਟੀ ਜਿਹੜੀ ਨਾ ਉਹਦਾ ਇਸਤੇਮਾਲ ਹੋਇਆ, ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ। ਕੋਈ ਸਰੀਆ ਕੋਈ ਸੀਮੈਂਟ ਇਹਨੂੰ ਨਹੀਂ ਲੱਗਾ ਹੁੰਦਾ ਔਰ ਪਤਾ ਨਹੀਂ ਕਿਹੜੀ ਟੈਕਨੀਕ ਨਾਲ ਉਹ ਬਣਾਉਂਦੇ ਸਨ। ਤੇ ਜਨਾਬ ਇਹਦਾ ਹੋ ਗਿਆ ਗੁੰਬਦ ਜਿਹਾ। ਤੇ ਜਨਾਬ ਇਹ ਜਿਹੜੀ ਸਮਾਧੀ ਹੈ ਨਾ, ਇਹ ਥੋੜੀ ਜਿਹੀ ਦੀ ਹਾਲਤ ਜਿਹੜੀ ਹੈ ਨਾ ਉਹ ਮਖਦੂ ਯਾਨੀ ਕਿ ਟੁੱਟ ਫੁੱਟ ਦਾ ਸ਼ਿਕਾਰ ਹੈ, ਜਿਹੜੀ ਕਿ ਨਹੀਂ ਸੀ ਹੋਣੀ ਚਾਹੀਦੀ। ਲੇਕਿਨ ਇਹ ਦੂਸਰੀ ਇਹਦੇ ਨਾਲ ਜਨਾਬ ਤੁਸੀਂ ਆ ਦੇਖ ਸਕਦੇ ਹੋ, ਇਹ ਵੀ ਇੱਕ ਜਨਾਬ ਜ਼ਬਰਦਸਤ ਛੋਟੀ ਇੱਟ ਦੇ ਨਾਲ ਇਹ ਤਿਆਰ ਕੀਤੀ ਗਈ ਹੈ। ਇਹ ਥੋੜੀ ਜਿਹੀ ਬੰਨੀ ਬਾਅਦ ਚ ਬਣੀ ਹੈ, ਮੇਰਾ ਖਿਆਲ ਇਹ ਵੀ ਸਾਡੇ ਕੋਈ ਬਣਾਈ ਬਣੂਈ ਹੋਣੀ ਹੈ, ਲੇਕਿਨ ਬੇਸਿਕਲੀ ਸ਼ਾਕਾਰ ਹੈ ਹੀ। ਦੇਖੋ ਤੁਸੀਂ ਚਿੱਟਾ ਸੀਮੈਂਟ ਜਿਹੜਾ ਨਾ ਉਹਦੀ ਸਾਹਮਣਾ ਫਰੰਟ ਬਣਿਆ ਤੇ ਅੱਜ ਵੀ ਮੌਜੂਦ ਹੈ। ਇਹ ਮੇਰਾ ਖਿਆਲ ਕੁਝ ਲਿਖਿਆ ਇਹਦੇ ਨਾਲ ਨਾ, ਲੇਕਿਨ ਇਹ ਸਾਨੂੰ ਪਤਾ ਨਹੀਂ, ਟੱਟ ਟੁੱਟ ਗਿਆ। ਤੇ ਇਹ ਜਨਾਬ ਉੱਤੇ ਦੇਖੋ ਤੁਸੀਂ, ਇਹਦੇ ਅੱਜ ਵੀ ਜਿਹੜੇ ਉੱਤੇ ਗੁੰਬਦ ਬਣੇ ਨੇ ਉਹ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਨੇ। ਇਹਦੀ ਦੇਖੋ ਚਾਰੋਂ ਤਰਫ ਜਿਹੜੇ ਨੇ ਉਹ ਇਹਦੇ ਇੱਕ ਦਰਵਾਜ਼ਾ ਤੇ 3 ਖਿੜਕੀਆਂ ਉਹ ਮੌਜੂਦ ਨੇ। ਤੇ ਅਗਰ ਤੁਸੀਂ ਹੁਣ ਇਸ ਸਾਈਡ ਤੇ ਮੈਂ ਤੁਹਾਨੂੰ ਦਿਖਾਣਾ ਵਾ, ਇਹ ਜਨਾਬ ਇਹ ਆ ਗਈ ਦੂਸਰੀਆਂ ਜਿਹੜੀਆਂ ਸਮਾਧੀਆਂ ਨੇ ਉਹਨਾਂ ਦੀ ਬੈਕ ਸਾਈਡ ਹੈ। ਤੇ ਇਹਦੇ ਫਰੰਟ ਤੇ ਚੱਲਨੇ ਆ। ਅੱਛਾ, ਇਹ ਜਿਹੜੀਆਂ 2 ਸਮਾਧੀਆਂ ਨੇ ਨਾ, ਇਹਨਾਂ ਨੂੰ ਖਿੜਕੀ ਕੋਈ ਨਹੀਂ। ਇਹ ਜਿਹੜੀ ਹੈ ਨਾ ਇੱਕ ਖਿੜਕੀ ਤੇ ਇੱਕ ਦਰਵਾਜ਼ਾ, ਯਾਨੀ ਕਿ ਇਹਨਾਂ ਨੂੰ ਚਾਰੋਂ ਪਾਸੇ ਖਿੜਕੀਆਂ ਨਹੀਂ ਹੈਗੀਆਂ। ਇਹ ਇਹਦਾ ਦਰਵਾਜ਼ਾ ਹੈ। ਇਹ ਜਨਾਬ ਇਹਨੂੰ ਵੀ ਛੋਟੀ ਇੱਟ ਜਿਹੜੀ ਨਾਨਕ ਸਾਹਿਬ ਜਿਹਨੂੰ ਕਿਹਾ ਜਾਂਦਾ ਸੀ ਉਹ ਮੌਜੂਦ ਇਹਦੇ ਵਿੱਚ। ਤੇ ਅੰਦਰ ਜਾਂਦੇ ਆ, ਕੋਈ ਘੋੜੀ ਨਾਲ ਲੜ ਜੇ।
ਇਹ ਜਨਾਬ ਆ ਗਿਆ ਜੀ ਮੈਂ ਅੰਦਰ, ਠੀਕ ਹੈ ਨਾ। ਤੇ ਜਿਸ ਤਰ੍ਹਾਂ ਤੁਸੀਂ ਸਾਡੇ ਕੈਮਰੇ ਵਿੱਚ ਦੇਖ ਰਹੇ ਹੋ ਕਿ ਬਹੁਤ ਹੀ ਖੂਬਸੂਰਤ ਉਸ ਦੌਰ ਦੇ ਵਿੱਚ ਚੀਜ਼ ਬਣਾਈ ਗਈ ਹੈ, ਸ਼ਾਹਕਾਰ ਬਣਾਇਆ ਗਿਆ ਹੈ। ਤੇ ਇਹ ਦੇਖੋ ਇਹ ਜਿਹੜੇ ਨੇ ਖਿੜਕੀਆਂ ਤੇ ਨਹੀਂ, ਲੇਕਿਨ ਇਹ ਚੀਜ਼ਾਂ ਬਣੀਆਂ ਨੇ 1 2 3 4 5 6 7, ਇਹ 7 ਖਾਨੇ ਬਣੇ ਨੇ। ਤੇ ਇਹ ਸਾਡੇ ਸਿੱਖ ਭਰਾ ਜ਼ਿਆਦਾ ਬਿਹਤਰ ਜਾਣ ਸਕਦੇ ਨੇ ਕਿ ਇੱਥੇ ਉਹ ਕੀ ਕਰਦੇ ਹੁੰਦੇ ਸਨ, ਉਹਨਾਂ ਦੀ ਕਿਸ ਤਰ੍ਹਾਂ ਇੱਥੇ ਜਿਹੜੀਆਂ ਮਜ਼ਹਬੀ ਰਸੂਮਾਤ ਨੇ ਅਦਾ ਹੁੰਦੀਆਂ ਸਨ, ਕਿਉਂਕਿ ਸਾਡੇ ਤੋਂ ਪਹਿਲੇ ਹੀ ਇੱਥੋਂ ਜਾ ਚੁੱਕੇ ਨੇ, ਸਾਡੀ ਤੇ ਉਮਰ ਥੋੜੀ ਹੈ। ਤੇ ਉਹ ਆਖਰੀ ਜਿਹੜੀ ਸਮਾਧੀ ਇਸ ਏਰੀਆ ਦੇ ਵਿੱਚ ਉਹ ਵੀ ਟੁੱਟ-ਫੁੱਟ ਦਾ ਸ਼ਿਕਾਰ ਹੈ। ਜਨਾਬ ਦੇਖ ਲਓ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਜਿੱਥੇ ਵੀ ਕੋਈ ਚੀਜ਼ ਪੁਰਾਣੀ ਹਿਸਟੋਰਿਕ ਮਿਲਦੀ ਹੈ ਅਸੀਂ ਉਹਨੂੰ ਜਿਹੜਾ ਨਾ ਆਪਣੇ ਦੋਸਤਾਂ ਵਾਸਤੇ ਜਿਹੜਾ ਨਾ ਉਹ ਪੇਸ਼ ਕਰਦੇ ਨੇ ਜਿਸ ਹਾਲ ਦੇ ਵਿੱਚ ਹੀ ਮੌਜੂਦ ਹੈ। ਇਹ ਜਨਾਬ ਇਹਦੀ ਹੈਗੀ ਹੈ ਖਿੜਕੀ, ਇਹਦਾ ਫਰੰਟ ਸੀ, ਇਹ ਦਰਵਾਜ਼ੇ ਤੋਂ ਅੰਦਰ ਜਾਂਦੀ ਹੈ, ਸਾਹਮਣੇ ਇਹ ਚੀਜ਼ ਆਂਦੀ ਸੀ, ਔਰ ਇਹ ਹੈਗੀ ਇਹਦੀ ਖਿੜਕੀ ਅੱਜ ਵੀ ਮੌਜੂਦ ਹੈ। ਔਰ ਇਹ ਛੋਟੇ ਦੋ ਬਣੇ ਨੇ ਇੱਥੇ ਜਿਹਨਾਂ ਨਾਲ ਬਾਰੀਆਂ ਬਣੀਆਂ ਨੇ। ਤੇ ਜਨਾਬ ਦੀਵੇ ਰੱਖਣ ਲਈ ਨਕਸ਼ੋ ਨਗਾਰ ਦੇਖੋ ਤੁਸੀਂ ਅੱਜ ਵੀ ਮੌਜੂਦ ਹੈ, ਸਦੀਆਂ ਪਹਿਲਾਂ ਜਿਹੜਾ ਬਣਾਇਆ ਗਿਆ ਹੋਣਾ, ਜਦੋਂ ਵੀ ਮਤਲਬ ਬਣਾਇਆ ਗਿਆ ਹੋਣਾ। ਤੇ ਆ ਦੇਖੋ, ਤੇ ਇਹ ਸਮਾਧੀਆਂ ਜਿਹੜੀਆਂ ਨੇ ਇਹ ਮੌਜੂਦ ਨੇ ਕਲਾਸਵਾਲਾ ਦੇ ਵਿੱਚ। ਕਲਾਸਵਾਲਾ ਕਸਬਾ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਦੱਸਿਆ, ਇਹ ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ, ਔਰ ਇਹਦੇ ਚਾਰੋਂ ਤਰਫ ਜਿਹੜੇ ਪਿੰਡ ਸਨ ਤਕਰੀਬਨ ਸਾਰੇ ਜੱਟ ਸਿੱਖਾਂ ਦੇ ਸਨ, ਮੁਸਲਮਾਨਾਂ ਦੇ ਸਨ, ਔਰ ਜਿਹੜੇ ਜਿੰਨੇ ਬਾਜ਼ਾਰ ਜਾਂ ਕਾਰੋਬਾਰ ਸਨ ਉਹ ਸਨ ਖੱਤਰੀਆਂ ਦੇ। ਖੱਤਰੀਆਂ ਦੇ ਬਾਜ਼ਾਰ ਮੈਂ ਆਪਣੀ ਪਹਿਲੀ ਵੀਡੀਓ 'ਚ ਤੁਹਾਨੂੰ ਕਲਾਸਵਾਲ ਦੇ ਵੈਸੇ ਦਿਖਾ ਚੁੱਕਾ। ਥੋੜੇ ਦਿਨ ਪਹਿਲੇ ਮੈਂ ਇੱਕ ਵੀਡੀਓ ਪਾਈ ਸੀ, ਉਹਦੇ 'ਚ ਤੁਹਾਨੂੰ ਜਿਹੜੇ ਪੁਰਾਣੇ ਬਾਜ਼ਾਰ ਨੇ ਕਲਾਸਵਾਲਾ ਦੇ ਵਿੱਚ ਮੌਜੂਦ ਨੇ, ਜਿਹੜੀਆਂ ਪੁਰਾਣੀਆਂ ਦੁਕਾਨਾਂ ਨੇ, ਪੁਰਾਣੀਆਂ ਚੁਗਾਠਾਂ ਨੇ, ਪੁਰਾਣੀਆਂ ਬਿਲਡਿੰਗਾਂ ਨੇ, ਉਹ ਮੈਂ ਤੁਹਾਨੂੰ ਦਿਖਾਈਆਂ ਸਨ। ਤੇ ਇਹ ਵੀਡੀਓ 'ਚ ਦਿਖਾਉਣ ਦਾ ਮਕਸਦ ਇਹ ਸੀ ਕਿ ਕਲਾਸਵਾਲਾ ਦੇ ਜਿਹੜੀਆਂ ਸਮਾਧੀਆਂ ਨੇ ਉਹ ਵੀ ਤੁਹਾਨੂੰ ਦਿਖਾਈਆਂ ਜਾਣ, ਉਹਨਾਂ ਦਾ ਵੀ ਥੋੜੀ ਜਿਹੀ ਜਾਣਕਾਰੀ ਦਿੱਤੀ ਜਾਏ। ਉਹ ਕਿ ਇਹਨਾਂ ਦੀ ਹਾਲਤ ਜਿਹੜੀ ਮੈਨੂੰ ਖੁਦ ਹੀ ਬੜਾ ਆਇਆ ਕਿ ਹੁਣ ਆਖਰੀ ਮਰਾਹਲ ਦੇ ਵਿੱਚ ਨੇ, 2-3 ਜਿਹੜੀਆਂ ਬਿਲਕੁਲ ਟੁੱਟ ਚੁੱਕੀਆਂ ਨੇ। ਤੇ ਇਹ ਸਾਰਾ ਰਕਬਾ ਜਿਹੜਾ ਨਾ ਇਹ ਹੈਗਾ ਸੀ ਇਸ ਸਮਾਧੀਆਂ ਦਾ ਹੀ ਬਿਲਕੁਲ ਮੌਜੂਦ ਹੈ, ਉਹਦੇ ਤੇ ਜਿਹੜਾ ਨਾ ਖਾਲੀ ਜਗ੍ਹਾ ਪਈ ਹੈ। ਤੇ ਜਨਾਬ ਇਹ ਸੀ ਅੱਜ ਦੀ ਛੋਟੀ ਜਿਹੀ ਵੀਡੀਓ। ਤੇ ਮਜ਼ੀਦ ਵੀਡੀਓਜ਼ ਲਈ ਤੁਸੀਂ ਮੀਡੀਆ ਟਾਈਮ ਨੂੰ ਦੇਖਦੇ ਰਹੋ, ਔਰ ਉਸ ਦੀ ਇਜਾਜ਼ਤ ਦਿਓ ਤੇ ਰੱਬ ਰਾਖਾ।